जी माशाल्लाह रोटियां सारियां तैयार हो गई। मम्मा जी लगा रहे हैं मक्खन तो माशाल्लाह तकरीबन 35 मिनट पै ने सैरी का जो टाइम है माशाल्लाह सारी कर रहे हैं। अस्सलाम वालेकुम जी, की हाल ठीक ठाक हो? अल्लाह ताला सब नूं ठीक रखे ते माशाल्लाह रमज़ान मुबारक भगिया जाता। पहला अशरा तो नज़दीक खत्म होने होया। मक्खन मम्मा तुसीं बहुत ज़्यादा लाने, थोड़ा जिहा घट लाया करो। की हो गया? घ्यो नहीं लाउण दिंदा। नहीं घ्यो ਉਹ नहीं गल ਉਹ ना फिर हत्थां नूं भी लगदा, फिर ज़ाया भी हुंदा, थल्ले चोल जूल जांदा। इस तो कहना फिर वो एवें रोटी चुक्को ना ते एवें थल्ले ज़मीन ते जां कलीन ते किते ना किते गिर जांदा। इस तो कहना सही खाया कर। सुक्की रोटी है ना लंघदी है पुत्त। नहीं सुक्की नहीं लंघदी मगर फिर भी पहले हुण की करना? हुण बस अंडे बना लईए कुछ। सालन देसी मुर्गे का भी है, दूसरा ब्रायलर भी है, तो दही भी है, तो अंडे बना लीए। कई बच्चे नहीं गोश्त नहीं खाते है ने साडे बच्चे कई, तो इसलिए जिहड़ा ना फिर नाल अंडे चलणगे। हाँ अंडे थोड़े जिहा बना लीए। माशाल्लाह जी माशाल्लाह, मम्मा जी अंडे बनाउण नाल पैने। बच्चियां लई, क्योंकि साडा उमैर जिहड़ा है वो चिकन नहीं खांदा। उस तो इलावा बाकी हुरैन फातिमा भी खा तो लैंदी मगर इन्ना खास नहीं। माशाल्लाह जी साडी छेवीं सहरी। ਅੱਜ ਸਾਡੀ ਫੈਮਿਲੀ 'ਚ ਇਜ਼ਾਫਾ ਹੋਇਆ। ਅੱਜ ਸਾਡੀ ਫੈਮਿਲੀ ਅਗਲੇ ਸਾਲ ਹੋਰ ਇਜ਼ਾਫਾ ਹੋ ਜਾਣਾ। ਨਹੀਂ ਫੈਮਿਲੀ ਪੂਰੀ ਹੋ ਰਹੀ। ਅੱਗੇ ਅਸੀਂ ਇਕੱਲੇ ਹੁੰਦੇ ਹਾਂ। ਅਗਲੀ ਵਾਰੀ ਮੁਹੰਮਦ ਵੀ ਰੋਜ਼ਾ ਰੱਖੇਗਾ। ਹਾਂ ਇੰਨਾ ਛੋਟਾ ਨਹੀਂ ਉਮਰ ਹੋਵੇ ਛੋਟਾ ਜਿਹਾ ਰੱਖ, ਉਹਨੇ ਉੱਠ ਤੇ ਜਾਇਆ ਕਰਨਾ ਟਾਈਮ ਨਾਲ। ਹਾਂ ਨਹੀਂ ਸਹਿਰੀ ਟਾਈਮ ਉੱਠ ਜਾ ਕਰਨਾ। ਕਰਿਆ ਕਰੂਗਾ ਲੜਾਈ ਕਰ ਇਹਨੇ ਕਹਿੰਦਾ ਨਾ ਮੈਂ ਵੀ ਰੋਜ਼ਾ ਰੱਖਣਾ। ਆਹੋ ਉਮਰ ਸਾਰਿਆਂ ਨੂੰ ਨਾ ਲੜਾਈ ਉਮਰ ਨੂੰ ਆਪੇ ਹੀ ਜਾਗ ਆ ਜਾਂਦੀ, ਠਾਲਿਆ ਨਹੀਂ ਉਮਰ ਨੂੰ ਰੋਜ਼ ਆਪੇ ਉੱਠ ਖੜਦਾ ਟਾਈਮ ਨਾਲ ਸਹਿਰੀ ਟਾਈਮ। ਹਾਂਜੀ ਅੱਜ ਕੱਲੀ ਹੁਰੈਨ ਮੇਰੇ ਨਾਲ ਜਾ ਰਹੀ ਹੈ ਸਿਟੀ, ਕਿਉਂਕਿ ਇਹਦਾ ਪੇਪਰ ਸੀ ਤੇ ਬਾਕੀ ਸਾਡੇ ਨੌਜਵਾਨ ਜਿਹੜੇ ਉਹ ਬਿਸਤਰੇ 'ਚ ਪਏ ਆ ਤੇ ਮੇਰੇ ਵੀ ਰਾਤੀ ਚੋਟ ਲੱਗੀ ਸੀ। ਠੀਕ ਹੈ ਤੇ ਕਹਿੰਦੇ ਨੇ ਰੋਜ਼ ਹੀ ਸੱਟਾਂ ਲਵਾਈ ਫਿਰਦਾ ਮੇਰਾ ਫੋਨ ਨਾ ਫੂਕੀਓ, ਇਹ ਤੇ ਵੀਡੀਓ ਬਣਾ ਲਈ ਉਮਰ ਦੀ। ਉਮਰ ਸਾਹਿਬ ਸੌਂ ਰਹੇ ਨੇ, ਅਮੈਰ ਸਾਹਿਬ ਵੀ ਬਿਸਤਰੇ 'ਚ ਪਏ ਆ, ਉਮਰ ਵੀ ਬਿਸਤਰੇ 'ਚ ਪਏ ਆ। ਹੁਣ ਅਸੀਂ ਜਲਦੀ ਨਿਕਲੀਏ ਕਿਉਂਕਿ ਟਾਈਮ ਜਿਹੜਾ ਨਾ ਕੀ ਹੋ ਗਿਆ, ਟਾਈਮ 7 ਵੱਜ ਚੱਲੇ ਨੇ। ਠੀਕ ਹੈ ਜੀ 55 ਮਿੰਟ ਹੋ ਗਏ 6 ਵੱਜ ਕੇ, ਤੇ ਹੁਣ ਜਲਦੀ ਨਿਕਲਦੇ ਹਾਂ। ਬਾਕੀ ਅੱਲਾ ਪਾਕ ਖੈਰ ਕਰੇਗਾ। ਹਾਂਜੀ 8 ਵਜੇ ਸਕੂਲ ਲੱਗਦਾ। ਹਰੈਨ ਨੇ ਜਾ ਕੇ ਥੋੜ੍ਹਾ ਜਿਹਾ ਪੜ੍ਹਨਾ ਵੀ ਤਾਂ ਹੈਗਾ ਨਾ, ਤੇ ਚਲੋ ਜੀ ਨਿਕਲਦੇ ਹਾਂ। ਫਿਰ ਉੱਥੇ ਘਰ ਜਾ ਕੇ ਮਿਲਦੇ ਹਾਂ, ਫਿਰ ਇਹਨੂੰ ਸਕੂਲ ਛੱਡਣਾ ਹੈਗਾ, ਫਿਰ ਤੁਹਾਡੇ ਨਾਲ ਮੁਲਾਕਾਤ ਕਰਦੇ ਹਾਂ। ਤਾਂ ਅੱਜ ਦਾ ਵਲੋਗ ਛੋਟਾ ਜਿਹਾ ਹੀ ਹੋਏਗਾ। ਠੀਕ ਹੈ ਜੀ ਚਲੀਏ ਚਲੋ। ਹਾਂਜੀ ਮਾਸ਼ਾਅੱਲਾ ਜੀ ਹੁਣ ਨਿਕਲ ਪਏ। ਰੋਣਾ ਆਇਆ ਸੀ ਥੋੜਾ ਕਿਉਂ ਰੋਣਾ ਆਇਆ ਸੀ? ਸਕੂਲ ਜਾਣਾ ਤੇ ਪੁੱਤ ਸਕੂਲ ਹੀ ਤੇ ਜਾਣਾ, ਪੜ੍ਹਨਾ। ਠੰਡ ਬਹੁਤ ਜ਼ਿਆਦਾ ਵਾ ਇੱਥੇ ਤਾਂ। ਆ ਦਰਅਸਲ ਨਾ ਨਾਲ ਨਹਿਰ ਵੀ ਹੈਗੀ, ਇਸ ਵਜ੍ਹਾ ਤੋਂ ਵੈਸੇ ਵੀ ਥੋੜ੍ਹਾ ਜਿਹਾ ਨਾ ਠੰਡ ਸੁਬਹ ਉਸ ਟਾਈਮ ਬਹੁਤ ਜ਼ਿਆਦਾ ਹੁੰਦੀ ਆ, ਮੋੜ ਕੇ ਆਹਿਸਤਾ ਕੰਮ ਹੋ ਜਾਂਦੀ ਹੈ। ਤੇ ਅੱਜ ਕੱਲ੍ਹ ਹੁਰੈਨ ਫਾਤਮਾ ਨਹੀਂ ਜਾਣਾ ਸੀ ਕਿਉਂਕਿ ਇਹਦਾ ਪੇਪਰ ਆ, ਬਾਕੀ ਬੱਚਿਆਂ ਨੂੰ ਛੁੱਟੀ ਹੈ। ਉਮੈਰ ਨੇ ਮਾਰੀ ਆ ਤੇ ਛੁੱਟੀ ਕੀਤੀ ਆ। ਤੇ ਆਹ ਗੂੰਜਾ ਇਹਨਾਂ ਨੂੰ ਕਹਿੰਦੇ ਨਾ, ਆਹ ਗੂੰਜ ਉਮੈਰ ਨੂੰ ਮੰਮਾ ਨੇ ਕਰਾ ਲਈ, ਉਹਦੇ ਵਿੱਚ ਲਿਖ ਕੇ ਲਵੇ ਖਾਣਾ ਖਾਏਗਾ ਤੇ ਮੈਂ ਇਹਨੂੰ ਲੈ ਕੇ ਉਹਨੂੰ ਚਲਾ ਜਾ। ਤੇ ਰਾਤੀ ਮੇਰੇ ਚੋਟ ਲੱਗੀ ਸੀ। ਚਲੋ ਬਲਕਿ ਬਾਕੀ ਗੱਲਾਂ ਉੱਥੇ ਜਾ ਕੇ ਘਰ ਹੀ ਕਰਦੇ ਆ। ਹੁਣ ਆਪਣੇ ਸਫ਼ਰ ਤੇ ਚੁੱਕ ਲੋ ਚਲੀਏ।
ਓਏ ਲੱਤ ਨੂੰ ਝਟਕਾ ਪੈਂਦਾ ਯਾਰ, ਸਮਝ ਨਹੀਂ ਆਉਂਦੀ ਸੱਟ ਕਿਤੇ ਵੱਜੀ, ਦਰਦ ਕਿਤੇ ਹੁੰਦਾ, ਸੋਜ ਕਿਤੇ ਪਈ, समझ नहीं आती इतना होया क्यों, मैंने ये नहीं समझ आ रही, पता नहीं क्यों ऐसे ऐसे मेरे साथ क्यों हुआ है, क्यों आया ऐसे। अरे अगो कहती पता नहीं, सही है तेन भी नहीं पता तो सारे गया ठीक है जी। तो हूँ मैं चलना सी रहना चाबी कमाई उरे आके चाबी है घुमा दे, नहीं दी तो ताला ताला फड़, घुमा 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 जोर के जोर ला, नहीं ताला फड़ इतना मैं घुमा इधर ताला फड़ गया बंद कर सही से बंद करी तान करी तान कर ये भी बंद करना औखा है। एक मिनट रोक जा इतने तान फड़ के रखी ताले ये की हो गया भाई जी साढ़े को ताला नहीं बंद हो रहा, असं ताला बंद करके मिलते हैं ताला इसलिए नहीं बंद हो रहा सी, ताला ही पुट्ठा बंद कर रहे है ना रैन, असं ताला पुट्ठा बंद कर रहा सी। हम चलिए जी रैन छड़ के आइए, ਹੁਣ ਮੇਰੀ ਗੱਲ ਸੁਣੋ, ਇੱਥੋਂ ਮੈਂ ਤੁਰਿਆ ਆ ਰਿਹਾ ਸੀ ਨਾ ਇੱਦਾਂ, ਸਲੈਂਸਰ ਲੱਗਾ ਜਿਹੜਾ ਹੈਗਾ ਇੱਥੇ ਹੈ ਠੀਕ ਹੈ ਜੀ, ਇਸ ਜਗ੍ਹਾ ਤੇ ਸੋਜ ਇਸ ਜਗ੍ਹਾ ਤੇ ਘੁਟਨੇ ਤੇ ਪਈ, ਪੇਨ ਵੀ ਇੱਥੋਂ ਹੋ ਰਹੀ, ਮੈਨੂੰ ਨਹੀਂ ਸਮਝ ਲੱਗੀ ਕਿ ਇੱਦਾਂ ਹੋਇਆ ਕਿਉਂ ਇਸ ਤਰ੍ਹਾਂ। ਤੇ ਬਾਕੀ ਚਲੋ ਖੈਰ ਜੋ ਹੋਣਾ ਸੀ ਉਹ ਤਾਂ ਹੋ ਗਿਆ, ਤੇ ਹੁਣ ਪਹਿਲੇ ਹਰੈਨ ਫਾਤਮਾ ਨੂੰ ਛੱਡੀ ਆਈਏ ਤੇ ਫਿਰ ਆ ਕੇ ਵਾਪਸੀ ਤੇ ਤੁਹਾਡੇ ਨਾਲ ਮਿਲਦੇ ਹਾਂ, ਤੇ ਫਿਰ ਇੱਥੇ ਇਨਸ਼ਾਅੱਲਾ ਵਲੌਗ ਦਾ ਐਂਡ ਕਰਾਂਗੇ। ਤੇ ਆਏ ਹਾਏ ਸੂਰਜ ਚੈੱਕ ਕਰੋ, ਲੋਗੀ ਬਾਹਰ ਬੈਠਾ ਵਾ। ਹਾਂਜੀ ਅਲਹਮਦੁਲਿਲਾ ਘਰ ਆ ਗਿਆ ਪਰ ਐਵੇਂ ਛੱਡ ਕੇ, ਇੱਕ ਯਾਰ ਸਾਡੀ ਲੱਤ ਦਾ ਪੀੜ, ਲੱਤ ਦੀ ਦਰਦ ਇਹ ਆਪਦੀ ਗਫਲਤ ਦੀ ਵਜ੍ਹਾ ਤੋਂ ਹੋਈ ਆ। ਤੇ ਅੱਗੇ ਵੀ ਇੱਕ ਵਾਰੀ ਮੈਂ ਡਿੱਗਿਆ ਵਾ, ਸੱਟ ਲੱਗੀ ਸੀ ਬਾਈਕ ਦੇ ਵੀ ਲੱਗੀ ਆ, ਦੇਖੋ ਇਸ ਜਗ੍ਹਾ ਤੋਂ ਜ਼ਖਮੀ ਹੋਈ ਸੀ, ਇਸ ਜਗ੍ਹਾ ਤੋਂ ਹੋਈ ਸੀ, ਬਾਕੀ ਬਚਤ ਹੋ ਗਈ ਸੀ ਤੇ ਉਹ ਵੀ ਛਿਲ ਛੁਲ ਹੋ ਜਾਣਾ ਸੀਗਾ, ਫਿਰ ਵੀ ਆ ਦੇਖੋ ਇਸ ਜਗ੍ਹਾ 'ਤੇ ਹੱਥ ਤੋਂ ਵੀ ਮੈਂ ਬਟ ਵਲੌਗ ਨਹੀਂ ਬਣਾਇਆ, ਮੈਂ ਕਿਹਾ ਕੋਈ ਨਹੀਂ ਛੋਟੀਆਂ ਮੋਟੀਆਂ ਸੱਟਾਂ ਲੱਗਦੀਆਂ ਰਹਿੰਦੀਆਂ, ਮਗਰ ਇੱਕ ਸੱਟ ਆ ਜਿਹਨੇ ਮੈਨੂੰ ਹੁਣ ਤੱਕ ਪੇਨ ਦਿੱਤੀ ਰੱਖਿਆ, ਗੁੱਟੇ 'ਤੇ ਲੱਗੀ ਸੀ, ਹਾਲਾਂਕਿ ਇੰਨਾ ਜ਼ੋਰ ਕੇ ਨਹੀਂ ਡਿੱਗੀਆਂ ਸੀ, ਫਿਰ ਵੀ ਸਮਝ ਲੱਗੀ ਕਿਉਂ ਇੱਦਾਂ ਲੱਗੀ। ਬਾਕੀ ਛੱਡੋ, ਇੱਦਾਂ ਦੀਆਂ ਗੱਲਾਂ ਬਾਤਾਂ ਹੁੰਦੀਆਂ ਰਹਿਣੀਆਂ। ਹਾਂਜੀ ਜੀ ਉਮੀਦ ਕਰਦੇ ਹਾਂ ਕਿ ਅੱਜ ਦਾ ਵਲੌਗ ਤੁਹਾਨੂੰ ਪਸੰਦ ਆਇਆ ਹੋਵੇਗਾ, ਅਗਰ ਪਸੰਦ ਆਇਆ ਤਾਂ ਵੀਡੀਓ ਕਰ ਦਿਓ ਲਾਈਕ ਸ਼ੇਅਰ, ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਲਦੀ ਜਲਦੀ ਸਬਸਕ੍ਰਾਈਬ ਕਰ ਦਿਓ। ਅੱਜ ਦਾ ਵਲੌਗ ਬਹੁਤ ਛੋਟਾ ਸੀ ਕਿਉਂਕਿ ਅੱਜ ਸਿਰਫ ਮੈਂ ਇਫਤਾਰੀ ਦਾ ਵਲੌਗ ਬਣਾਇਆ, ਤਾਂ ਬਾਕੀ ਛੋਟਾ ਮੋਟਾ ਉੱਦਾਂ ਬਣਾਇਆ। ਤੇ ਆਪਣਾ ਤਾਂ ਆਪਣਾ ਵੱਡਿਆਂ ਦਾ ਬਹੁਤ ਸਾਰਾ ਖਿਆਲ ਰੱਖੋ, ਦੁਆ ਵਿੱਚ ਯਾਦ ਰੱਖੋ। ਅੱਲਾਹ ਹਾਫਿਜ਼, ਮਿਲਦੇ ਹਾਂ ਕਿਸੇ ਪਿਆਰੇ ਵਲੌਗ ਦੇ ਨਾਲ।